ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 25 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀਆਂ ਗੱਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੈਗਾਮ ਦੇਣਾ ਹੈ। ਪੈਗਾਮ ਇਹ ਹੈ ਕਿ ਅੱਜ 25 ਮਈ ਬਰੋਜ਼ ਹਫਤਾ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ 'ਚ ਦੁਪਹਿਰੇ 2 ਵਜੇ ਪਾਕਿਸਤਾਨੀ ਕਮਿਊਨਿਟੀ ਤੇ ਇੱਥੋਂ ਦੀ ਤਹਿਰੀਕ ਇਨਸਾਫ ਰਲ ਕੇ ਇੱਕ ਮੁਜ਼ਾਹਰਾ ਕਰਨ ਜਾ ਰਹੀ ਹੈ ਤੇ ਮੁਜ਼ਾਹਰਾ ਕਰਨ ਜਾ ਰਹੀ ਹੈ ਪਾਕਿਸਤਾਨ 'ਚ ਜਿਹੜੀਆਂ ਇਨਸਾਨੀ ਹਕੂਕ ਦੀਆਂ ਖਿਲਾਫ ਵਰਜ਼ੀਆਂ ਹੋ ਰਹੀਆਂ ਨੇ ਤੇ ਇਮਰਾਨ ਖਾਨ ਨੂੰ ਜਿਹੜਾ ਝੂਠੇ ਕੇਸਾਂ ਦੇ ਵਿੱਚ ਜਾਲੀ ਤਰੀਕੇ ਨਾਲ ਜੇਲ੍ਹ 'ਚ ਬੰਦ ਕੀਤਾ ਹੈ ਉਹਦੇ ਖਿਲਾਫ ਇਹ ਮੁਜ਼ਾਹਰਾ ਹੋ ਰਿਹਾ ਹੈ। ਮੈਂ ਵੀ ਇਸ ਵੇਲੇ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ 'ਚ ਮੌਜੂਦ ਹਾਂ। ਅੱਜ ਦੁਪਹਿਰੇ 2 ਵਜੇ ਮੈਂ ਵੀ ਉੱਥੇ ਹਾਜ਼ਰ ਹੋਣਾ ਤੇ ਮੇਰੀ ਤੁਹਾਡੇ ਸਾਰਿਆਂ ਕੋਲੋਂ ਜਿੰਨੇ ਵੀ ਲੋਕੀ ਕੋਪਨਹੈਗਨ ਦੇ ਲਾਗੇ ਹੈਗੇ ਨੇ ਔਰ ਮੇਰੀ ਗੱਲਬਾਤ ਸੁਣ ਰਹੇ ਨੇ ਔਰ ਉੱਥੇ ਅੱਪੜ ਸਕਦੇ ਨੇ ਤੇ ਮੇਰੀ ਤੁਹਾਡੇ ਕੋਲੋਂ ਰਿਕੁਐਸਟ ਹੈ ਕਿ ਅੱਜ ਦੁਪਹਿਰੇ 2 ਵਜੇ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ 'ਚ ਪਹੁੰਚੋ ਤੇ ਆ ਕੇ ਇਸ ਮੁਜ਼ਾਹਰੇ 'ਚ ਸ਼ਿਰਕਤ ਕਰੋ ਤੇ ਆਪਣੀ ਆਵਾਜ਼ ਦੂਸਰਿਆਂ ਦੀ ਆਵਾਜ਼ ਦੇ ਨਾਲ ਰਲਾਓ। ਅੱਛਾ ਜੀ, ਹੁਣ ਆਉਣੇ ਅੱਜ ਦੀਆਂ ਗੱਲਾਂ ਵਾਲੇ ਪਾਸੇ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ ਤੇ ਜਿਹੜੀ ਪਹਿਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਉਹ ਹੈ ਜੀ ਜੌਹਰੀ ਤਬਦੀਲੀ। ਇਹ ਤੁਸਾਂ ਜੌਹਰੀ ਧਮਾਕੇ ਤੇ ਸੁਣੇ ਸਨ, ਇਹ ਤੁਸਾਂ ਐਟਮੀ ਧਮਾਕੇ ਤੇ ਸੁਣੇ ਸਨ, ਇਹ ਜੌਹਰੀ ਤਬਦੀਲੀ ਤੁਸਾਂ ਪਹਿਲਾਂ ਨਹੀਂ ਸੁਣੀ ਹੋਏਗੀ। ਉਹ ਮੈਂ ਤੁਹਾਨੂੰ ਦੱਸਣਾ। ਜੌਹਰੀ ਤਬਦੀਲੀ ਇਹ ਹੋਈ ਹੈ ਕਿ ਚੌਧਰੀ ਨਿਜ਼ਾਮੁਦੀਨ ਨੇ ਅਜ਼ਲ ਤੋਂ ਜਦੋਂ ਤੋਂ ਪਾਕਿਸਤਾਨ ਬਣਿਆ ਉਦੋਂ ਤੋਂ ਉਹਨੇ ਕਾਰਵਾਈ ਇਹ ਸ਼ੁਰੂ ਕੀਤੀ ਕਿ ਕਿਸੇ ਬੰਦੇ ਨੂੰ ਚੌਧਰੀ ਨਿਜ਼ਾਮੁਦੀਨ ਟਿਕਣ ਨਹੀਂ ਦਿੰਦਾ, ਪੈਰ ਨਹੀਂ ਲੱਗਣ ਦਿੰਦਾ। ਜਿਹੜਾ ਕੋਈ ਸਿਆਸੀ ਬੰਦਾ ਆਉਂਦਾ ਸੀ ਉਹਦੇ ਨਾਲ 3 ਹੱਥ ਕਰਦਾ ਸੀ ਚੌਧਰੀ ਨਿਜ਼ਾਮੁਦੀਨ। ਪਹਿਲਾ ਹੱਥ ਤੇ ਕਰਦਾ ਸੀ ਵੀ ਇਹ ਨਿਕੰਮਾ ਹੈ, ਇਹ ਕੰਮ ਨਹੀਂ ਕਰ ਸਕਦਾ, ਇਹਨੂੰ ਆਉਂਦਾ ਹੀ ਨਹੀਂ ਕੰਮ, ਇਹਦੇ ਪੱਲੇ ਹੀ ਕੁਛ ਨਹੀਂ। ਸੋਚੋ, ਇਮਰਾਨ ਖਾਨ ਨਾਲ ਵੀ 3-4 ਸਾਲ ਇਹੀ ਚੌਧਰੀ ਨਿਜ਼ਾਮੁਦੀਨ ਕਰਦਾ ਰਿਹਾ। ਜਨਰਲ ਬਾਜਵਾ ਸਾਫੀਆਂ ਨੂੰ ਸੱਦ ਕੇ ਅਸੀਂ ਇਹਨਾਂ ਦਾ ਬੋਝ ਹੋਰ ਨਹੀਂ ਉਠਾ ਸਕਦੇ, ਇਹ ਨਿਕੰਮੇ ਨੇ, ਇਹਨਾਂ ਦੀ ਵਜ੍ਹਾ ਤੋਂ ਸਾਡੀ ਬੇਇੱਜ਼ਤੀ ਹੁੰਦੀ। ਇਹ ਗੱਲਾਂ ਚੌਧਰੀ ਨਿਜ਼ਾਮੁਦੀਨ ਕਰਦੇ ਹੁੰਦੇ ਸਨ। ਆਮਦ ਮੀਰ ਸਾਹਿਬ ਨੂੰ, ਦੂਜੇ ਸਾਫੀਆਂ ਨੂੰ, ਸਾਰਿਆਂ ਨੂੰ ਸੱਦ ਕੇ ਬਾ ਕੇ ਦੱਸਦੇ ਸਨ ਕਿ ਇਮਰਾਨ ਖਾਨ ਤੇ ਇਹਦੇ ਸਾਥੀ ਬੜੇ ਨਿਕੰਮੇ ਨੇ ਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਸਾਂ ਤੇ ਇਹਨਾਂ ਦੀ ਬਦਨਾਮੀ ਸਾਡੇ ਕੋਲੋਂ ਨਹੀਂ ਚੁੱਕੀ ਜਾਂਦੀ, ਅਸੀਂ ਇਹਨਾਂ ਕੋਲ ਤੰਗ ਪੈ ਗਏ, ਅਸੀਂ ਜਾਨ ਛੁਡਾਣੀ ਹੈ, ਇਹ ਤੇ ਬਹੁਤ ਹੀ ਨਿਕੰਮੇ ਨੇ। ਅੱਛਾ, ਤੁਸੀਂ ਕਿੱਡੇ ਹੁਣ ਸਿਆਣੇ ਜੋ ਸਾਰਿਆਂ ਵੇਖ ਲਿਆ। ਇਮਰਾਨ ਖਾਨ ਨੇ ਤੇ 6% ਤੇ ਇਕਾਨਮੀ ਲੈ ਗਿਆ ਸੀ ਤੇ ਹੁਣ ਮਾਈਨਸ ਜਿਹੜਾ ਸਿਆਣਤ ਜਨਰਲ ਬਾਜਵਾ ਨੇ ਕੀਤੀ ਹੈ ਉਸ ਤੋਂ ਬਾਅਦ ਪਾਕਿਸਤਾਨ ਦੀ ਇਕਾਨਮੀ ਜਿਹੜੀ ਆਈ ਜੇ -0.2% ਤੋਂ। ਪਰ ਮੁਸੀਬਤ ਇਹ ਕਿ ਜਨਰਲ ਬਾਜਵਾ ਨੂੰ ਅਜੇ ਤੱਕ ਕਿਸੇ ਉਸ ਦੀ ਸਜ਼ਾ ਨਹੀਂ ਦਿੱਤੀ। ਬਹਰਹਾਲ ਪਹਿਲਾ ਹੱਥ ਤੇ ਇਹ ਕਰਦੇ ਨੇ ਕਿ ਜੀ ਇਹ ਬੰਦਾ ਨਿਕੰਮਾ ਹੈ। ਦੂਜਾ ਕੰਮ ਕਰਦੇ ਨੇ ਕਰਪਟ ਹੈ। ਕਰਪਟ ਦਾ ਮਤਲਬ ਹੈ ਜਿਵੇਂ ਤੋਸ਼ਾਖਾਨਾ ਦੇ ਕੇਸ ਬਣਾਏ ਕਿ ਮਾਲੀ ਤੌਰ ਤੇ ਕਰਪਟ ਹੈ। ਜ਼ਿਆਦਾਤਰ ਸਿਆਸਤਦਾਨ ਹੁੰਦੇ ਵੀ ਨੇ ਲੇਕਿਨ ਇਮਰਾਨ ਖਾਨ ਨਹੀਂ ਸੀ, ਉਹਦੇ ਨਾਲ ਵੀ ਉਹੀ ਹੱਥ ਕੀਤਾ। ਤੇ ਤੀਜਾ ਕੰਮ ਇਹ ਕਰਦੇ ਨੇ ਕਿ ਇਹ ਵਤਨ ਦੇ ਖਿਲਾਫ ਹੈ, ਇਹ CIA ਦਾ ਏਜੰਟ ਹੈ, ਇਹ ਰਾਹ ਦਾ ਏਜੰਟ ਹੈ, ਇਹ ਯਹੂਦੀ ਏਜੰਟ ਹੈ, ਫਲਾਨਾ ਏਜੰਟ ਹੈ ਤੇ ਜਾਂ ਉਹਦੀ ਕਿਰਦਾਰਕਸ਼ੀ ਕਰਦੇ ਨੇ। ਇਹ ਸ਼ਰਾਬ ਪੀਂਦਾ ਹੈ ਜਿਵੇਂ ਭੁੱਟੋ ਸਾਹਿਬ ਨਾਲ ਕੀਤਾ ਸੀ, ਇਹ ਜ਼ਾਨੀ ਹੈ, ਇਹਦੇ ਫਲਾਣੇ ਮਾਮਲਾਤ ਨੇ, ਇਹਦੀਆਂ ਨੰਗੀਆਂ ਤਸਵੀਰਾਂ ਨੇ। ਤੁਸੀਂ ਚੇਤਾ ਕਰੋ ਜਿਸ ਵੇਲੇ ਨਵਾਜ਼ ਸ਼ਰੀਫ ਸ਼ਹਿਬਾਜ਼ ਸ਼ਰੀਫ ਨੂੰ ਹਟਾਇਆ ਸੀ ਤੇ ਉਹਨਾਂ ਦੇ ਬੈੱਡ ਦੇ ਥੱਲਿਓਂ, ਭਲਾ ਬੈੱਡ ਦੇ ਥੱਲੇ ਗੋਲੀਆਂ ਕੀ ਕਰਨ ਰਹੀਆਂ ਸੀ? ਨਹੀਂ ਜੀ, ਖਬਰ ਇਹ ਲਵਾਈ ਗਈ ਵੀ ਬੈੱਡ ਦੇ ਥੱਲਿਓਂ ਵਿਆਗਰਾ ਤੇ ਪਤਾ ਨਹੀਂ ਕਿਹੜੀਆਂ ਦਵਾਈਆਂ ਨਿਕਲੀਆਂ ਨੇ। ਮੈਂ ਤੁਹਾਨੂੰ ਹਤਮੀ ਤੌਰ ਤੇ ਆਨਾ ਵੀ ਉੱਥੋਂ ਕੋਈ ਸ਼ੈ ਨਹੀਂ ਨਿਕਲੀ ਹੋਏਗੀ। ਇਹ ਨਹੀਂ ਕਿ ਮੈਂ ਨਵਾਜ਼ ਸ਼ਰੀਫ ਸ਼ਹਿਬਾਜ਼ ਸ਼ਰੀਫ ਦੇ ਹੱਕ 'ਚ ਕੋਈ ਗਵਾਹੀ ਦੇਣ ਡਿਆ, ਪਰ ਇਹ ਚੌਧਰੀ ਨਿਜ਼ਾਮੁਦੀਨ ਦੀ ਟੈਕਸਟ ਬੁੱਕ ਉਹਨਾਂ ਦਾ ਜਿਹੜਾ ਨਾ ਪਹਿਲੀ ਜਮਾਤ ਦਾ ਕਾਇਦਾ ਹੈ ਉਹ ਹਰ ਸਿਆਸਤਦਾਨ ਨਾਲ ਕਰਦੇ ਨੇ। ਇਮਰਾਨ ਖਾਨ ਨਾਲ ਵੀ ਇਹੀ ਸਭ ਕੁਝ ਕੀਤਾ ਪਰ ਕਾਮਯਾਬ ਨਾ ਹੋਏ। ਹਰ ਸ਼ੈ ਜਿਹੜੀ ਉਹ ਵਾਪਸ ਆਪਣੇ ਮੂੰਹ ਤੇ ਫਟਕਾਰ ਪਈ। ਉਸ ਤੋਂ ਬਾਅਦ ਰੱਬ ਦੀ ਕਰਨੀ ਇਹ ਹੋਈ ਕਿ 6 ਜੱਜ ਖਲੋ ਗਏ, ਉਹਨਾਂ ਖਤ ਲਿਖ ਛੱਡੇ। ਉਸ ਤੋਂ ਬਾਅਦ ਰਊਫ ਹਸਨ ਸਾਹਿਬ ਵਰਗਾ ਜਿਹੜਾ ਇੱਕ ਪੜ੍ਹਿਆ ਲਿਖਿਆ ਬੰਦਾ, ਉਹ ਆਂਦਾ ਵੀ ਦੱਸੋ ਕਿੱਥੇ ਗੋਲੀ ਮਾਰਨੀ ਜੇ ਮੈਂ ਆਉਣਾ, ਦੱਸੋ ਕਿੱਥੇ ਮਾਰਨੀ ਜੇ। ਉਸ ਤੋਂ ਬਾਅਦ ਖੁਸਰਿਆਂ ਨੇ ਵੀ ਆ ਕੇ ਕਹਿ ਦਿੱਤਾ ਵੀ ਜਨਾਬ ਅਸੀਂ ਇਹੋ ਜਿਹੇ ਘਟੀਆ ਕੰਮ ਨਹੀਂ ਕਰਦੇ, ਸਾਡਾ ਕੋਈ ਲੈਣ ਦੇਣ ਨਹੀਂ ਹੈ। ਜਿਹੜਾ ਕੰਮ ਹੈ ਰਊਫ ਹਸਨ ਸਾਹਿਬ ਦੇ ਉੱਤੇ ਇਹ ਤੁਸੀਂ ਆਪਣੀ ਆਪ ਨਿਬੇੜੋ ਭਾਈ ਜੀ। ਚੌਧਰੀ ਨਿਜ਼ਾਮੁਦੀਨ ਨੂੰ ਉਹਨਾਂ ਨੇ ਕਿਹਾ ਸਾਡੇ ਤੇ ਗੰਦ ਨਾ ਪਾਓ ਆਪਣਾ, ਇਹ ਕਰਤੂਤਾਂ ਤੁਹਾਡੀਆਂ ਨੇ, ਖੁਸਰਿਆਂ ਨੂੰ ਇਸਤੇਮਾਲ ਨਾ ਕਰੋ। ਉਹ ਵੀ ਰਊਫ ਹਸਨ ਸਾਹਿਬ ਨੂੰ ਮਿਲ ਕੇ ਗਏ, PTI ਨੂੰ ਵੀ, ਤੇ ਉਹਨਾਂ ਕਿਹਾ ਜੀ ਇਹ ਸਾਡੀ ਤੋਬਾ, ਅਸੀਂ ਨਹੀਂ ਇਹ ਕੰਮ ਕੀਤਾ। ਮਤਲਬ ਹਰ ਸ਼ੈ ਪੁੱਠੀ ਪੈ ਗਈ। ਤੇ ਜਿਹੜੀ ਰਹੀ ਸਹੀ ਕਸਰ ਸੀ ਉਹ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਨੇ ਪੂਰੀ ਕਰਤੀ। ਜਿਹੜਾ ਕੰਮ ਉਹ ਕਰੀ ਜਾ ਰਹੇ ਨੇ ਤੇ ਜਸਟਿਸ ਬਾਬਰ ਸਤਾਰ ਸਾਹਿਬ ਕਰੀ ਜਾ ਰਹੇ ਨੇ, ਉਹ ਤਾਂ ਕਦੇ ਚੌਧਰੀ ਨਿਜ਼ਾਮੁਦੀਨ ਨੇ ਸੋਚਿਆ ਵੀ ਨਹੀਂ ਸੀ ਵੀ ਇਹ ਸਾਡੇ ਨਾਲ ਹੋਣਾ ਹੈ। ਹੁਣ ਜਿਹੜੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਨੇ, ਉਹਨਾਂ ਪਿਛਲੀ ਵਾਰੀ ਆਖਿਆ ਸੀ ਵੀ ਜਿਹੜਾ ਸੈਕਟਰ ਕਮਾਂਡਰ ਹੈ ISI ਦਾ ਬ੍ਰਿਗੇਡੀਅਰ ਫਹੀਮ ਸਾਹਿਬ, ਉਹਨਾਂ ਦਾ ਜਾ ਕੇ ਬਿਆਨ ਲਵੋ। ਬਿਆਨ ਲੈਣ ਦਾ ਮਤਲਬ ਇਹ ਹੁੰਦਾ, ਪਿੰਡਾਂ ਵਾਲੇ ਸਮਝਦੇ ਨੇ ਕਿ ਜਦੋਂ ਪੁਲਿਸ ਬਿਆਨ ਲੈਣ ਵਾਸਤੇ ਬੰਦੇ ਨੂੰ ਸੱਦੇ ਤਾਂ ਉਹਦਾ ਮਤਲਬ ਹੁੰਦਾ ਵੀ ਸ਼ਾਮਲੇ ਤਫਤੀਸ਼ ਕਰਨਾ, ਇਹਦਾ ਮਤਲਬ ਉਹਦੇ ਕੋਲੋਂ ਤਫਤੀਸ਼ ਕਰਨਾ। ਤੇ ਇਹ ਤੇ ਰੱਬ ਬਣੇ ਸਨ, ਖੁਦਾਈ
ਦੁਨਿਆਵੀ ਰੱਬ ਬਣੇ ਸਨ, ਤੋਬਾ ਨਾਊਜ਼ ਬਿੱਲਾ, ਦੁਨਿਆਵੀ ਖੁਦਾ ਬਣੇ ਸਨ ਇਹ ਤੇ ਸਾਡੀਆਂ ਏਜੰਸੀਆਂ ਵਾਲੇ। ਇਹਨਾਂ ਨੂੰ ਤੇ ਪੁਲਿਸ ਜਾ ਕੇ ਤਫਤੀਸ਼ ਕਰੇ। ਪਿਛਲੀ ਵਾਰੀ ਜਸਟਿਸ ਮੋਹਸਨ ਅਖਤਰ ਕਿਆਨੀ ਨੇ ਆਖਿਆ ਵੀ ਇਹ ਜਿਹੜਾ ਸੈਕਟਰ ਕਮਾਂਡਰ ਹੈ ਇਹ ਕੋਈ ਖੁਦਾ ਹੈ ਬਣਾਤਾ, ਤੁਸੀਂ ਇਹ ਬੰਦਾ ਹੀ ਹੈ, ਇਹਦੇ ਤਾਬੇ ਨਾ ਹੋ, ਬਲਕਿ ਇਹ ਗ੍ਰੇਡ 17-18 ਦਾ ਅਫਸਰ ਹੈ। ਇਹ ਫਿਰ ਬਾਜ਼ ਨਹੀਂ ਆਏ, ਨਾ ਫਿਰ ਅਹਿਮਦ ਫਰਾਦ ਨੂੰ ਪੇਸ਼ ਨਹੀਂ ਕੀਤਾ, ਤੇ ਇਸ ਵਾਰੀ ਉਹਨਾਂ ਨੇ ਗ੍ਰੇਡ ਹੋਰ ਥੱਲੇ ਕਰ ਦਿੱਤਾ। ਉਹਨਾਂ ਕਿਹਾ ਜਿਹੋ ਜਿਹਾ ਸਾਡਾ SHO ਉਹ ਜਿਹਾ ਹੀ ਜਿਹੜਾ ਸੈਕਟਰ ਕਮਾਂਡਰ ਹੈ ISI ਦਾ, ਤੇ ਪੁਲਿਸ ਜਾਏ ਤੇ ਇਹਦੇ ਕੋਲੋਂ ਤਫਤੀਸ਼ ਕਰੇ ਤੇ ਇਹਦਾ ਬਿਆਨ ਲਵੇ ਤੇ ਇੱਥੇ ਉਹ ਬਿਆਨ ਲਿਖੇ। ਇੱਕ ਗੱਲ। ਦੂਜਾ, ਸੈਕਟਰੀ ਦਫਾਹ ਨੂੰ ਸੱਦ ਲਿਆ, ਸੈਕਟਰ ਕਮਾਂਡਰ ਨੂੰ ਵੀ ਸੱਦ ਲਿਆ 29 ਤਾਰੀਖ ਨੂੰ, ਸੈਕਟਰੀ ਦਫਾਹ ਨੂੰ ਵੀ ਸੱਦ ਲਿਆ। ਉਹਨਾਂ ਦੇ ਕੋਲੋਂ ਉਹਨਾਂ ਨੇ ਇਹ ਪੁੱਛਿਆ ਕਿ ਜੀ ਆ ਕੇ ਸੈਕਟਰੀ ਦਫਾਹ ਦੱਸੇ ਕਿ ਇਹ ਜਿਹੜੀਆਂ ਏਜੰਸੀਆਂ ਨੇ ਪਾਕਿਸਤਾਨ ਦੀਆਂ, ਇਹ ਕਿਹੜੇ ਕਾਨੂੰਨ ਦੇ ਤਹਿਤ ਕੰਮ ਕਰਦੀਆਂ ਨੇ, ਇਹਨਾਂ ਨੂੰ ਕਿੰਨੇ ਪੈਸੇ ਦਿੰਦੇ ਹੋ, ਇਹਨਾਂ ਦੇ ਸੈਕਟਰ ਕਮਾਂਡਰ ਦੇ ਥੱਲੇ ਕਿੰਨੇ ਬੰਦੇ ਕੰਮ ਕਰਦੇ ਨੇ, ਇਹ ਜਿਹੜਾ ਲੋਕਾਂ ਨੂੰ ਚੁੱਕ ਲੈਂਦੇ ਨੇ ਰਾਤੋਂ ਰਾਤ ਜਦੋਂ ਇਹਨਾਂ ਦਾ ਦਿਲ ਕਰਦਾ, ਇਹ ਕਿਹੜੇ ਕਾਨੂੰਨ ਦੇ ਹਿਸਾਬ ਨਾਲ ਚੁੱਕਦੇ ਨੇ, ਕੌਣ ਇਹਨਾਂ ਨੂੰ ਚੁੱਕਣ ਦੀ ਇਜਾਜ਼ਤ ਦਿੰਦਾ ਹੈ, ਇਹ ਆਪਣੀ ਮਰਜ਼ੀ ਨਾਲ ਹੀ ਚੁੱਕ ਲੈਂਦੇ ਨੇ ਜਿਹਨੂੰ ਦਿਲ ਕਰਦਾ। ਔਰ ਨਾਲ ਉਹਨਾਂ ਆਖਿਆ ਵੀ ਇਹ ਜਿਹੜੇ ਲੁਕੇ ਨੇ, ਮੇਰਾ ਮਤਲਬ ਨਾ ਵਰਦੀ ਪਾਉਂਦੇ ਨੇ ਨਾ ਸਾਹਮਣੇ ਆਉਂਦੇ ਨੇ, ਉਹਨਾਂ ਕਿਹਾ ਇਹਨਾਂ ਨੂੰ ਹੁਣ ਸਾਹਮਣੇ ਆਉਣਾ ਪਏਗਾ ਔਰ ਦੱਸਣਾ ਪਏਗਾ ਵੀ ਇਹ ਕਿਹੜੇ ਕਾਇਦੇ ਕਾਨੂੰਨ ਦੇ ਤਹਿਤ ਕੰਮ ਕਰਦੇ ਨੇ। ਇਹ ਸਾਡੀਆਂ ਏਜੰਸੀਆਂ ਨੇ ਸਾਡੇ ਖਿਲਾਫ ਕੰਮ ਸ਼ੁਰੂ ਕਰ ਦਿੱਤਾ ਇਹਨਾਂ ਨੇ। ਇਹ ਬੜੇ ਉਹਨਾਂ ਨੇ ਤਗੜੇ ਰਿਮਾਰਕਸ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਵੀ ਹੁਣ ਇਹ ਕੰਮ ਇਸ ਤਰ੍ਹਾਂ ਨਹੀਂ ਹੋਣ ਦਿਆਂਗੇ, ਜਿਹੜੇ ਬੰਦੇ ਤੁਸੀਂ ਗਾਇਬ ਕਰਦੇ ਹੋ ਨਾ, ਜਾਂ ਤੇ ਕਾਨੂੰਨ ਬਣਾ ਲਓ, ਪਾਰਲੀਮੈਂਟ ਤੋਂ ਅਪਰੂਵ ਕਰਵਾ ਲਓ ਵੀ ਅਸੀਂ ਬੰਦੇ ਚੁੱਕਣੇ ਨੇ 6 ਮਹੀਨੇ ਲਈ, ਕਿਸੇ ਨੇ ਨਹੀਂ ਦੱਸਣਾ, ਤੇ ਜੇ ਕਾਨੂੰਨ ਨਹੀਂ ਬਣਿਆ ਤੇ ਫਿਰ ਮੈਂ ਕੰਮ ਨਹੀਂ ਕਰਨ ਦੇਣਾ। ਇਹ ਜੋ ਕੁਝ ਹੋਇਆ ਨਾ, ਮੈਂ ਤੁਹਾਨੂੰ ਦੱਸਿਆ ਵੀ ਇੱਕ ਤੇ ਇਮਰਾਨ ਖਾਨ ਨੂੰ ਜਿਹੜੇ 3 ਵਾਰੀ ਹੱਥ ਪਾਏ ਉਲਟੇ ਪੈ ਗਏ ਚੌਧਰੀ ਨਿਜ਼ਾਮਦੀਨ ਨੂੰ, ਨਾ ਉਹਨੂੰ ਇਨਕੰਪੀਟੈਂਟ ਪ੍ਰੂਵ ਕਰ ਸਕੇ, ਨਾ ਉਹਨੂੰ ਕਰਪਟ ਕਰ ਸਕੇ, ਨਾ ਉਹਨੂੰ ਜਿਹੜਾ ਵਤਨ ਦੁਸ਼ਮਣ ਹੈ ਸਾਈਫਰ ਸ਼ਾਈਫਰ ਦੇ ਕੇਸ ਬਣਾਏ ਏਜੰਟ ਕਿਸੇ ਦਾ ਉਹ ਸਾਬਤ ਕਰ ਸਕੇ, ਤੇ ਚੌਥੀ ਗੱਲ ਜਿਹੜੀ ਹੈ ਨਾ ਉਹਨੂੰ ਸਾਬਤ ਕਰ ਸਕੇ ਉਹਦੀ ਕਿਰਦਾਰਕਸ਼ੀ। ਅੱਗੋਂ ਜਿਹੜੀ ਕਸਰ ਸੀ ਉਹ ਜੱਜਾਂ ਪੂਰੀ ਕਰ ਦਿੱਤੀ, ਤੇ ਉਸ ਤੋਂ ਅਗਲੀ ਕਸਰ ਹੁਣ ਖੁਸਰਿਆਂ ਪੂਰੀ ਕਰ ਦਿੱਤੀ, ਤੇ ਹੁਣ ਚੌਧਰੀ ਨਿਜ਼ਾਮਦੀਨ ਨੂੰ ਸਮਝ ਕੋਈ ਨਹੀਂ ਆਉਂਦੀ ਵੀ ਹੁਣ ਕਰੀਏ ਕੀ। ਤਾਂ ਹੁਣ ਆਖਰੀ ਮਾਰਕਾ ਇਹ ਕੀਤਾ ਜੇ ਕਿ ਪੰਜਾਬ ਹੁਕੂਮਤ ਦੇ ਕੋਲੋਂ ਅਪਰੂਵਲ ਲਈਏ, ਔਰ ਅਪਰੂਵਲ ਇਹ ਲਈ ਹੈ ਕਿ ਜਨਾਬੇ ਵਾਲਾ ਅਸੀਂ ਜਿਹੜਾ ਨਾ ਇਮਰਾਨ ਖਾਨ ਦੇ ਖਿਲਾਫ ਪੁੱਟੋ ਤਰ੍ਹਾਂ ਦੇ ਕੇਸ ਬਣਾਉਣੇ ਨੇ। ਹੁਣ ਜੋ ਅੰਜਾਮ ਪੁੱਟੋ ਦਾ ਕੀਤਾ ਸੀ ਨਾ, ਉਹ ਇਮਰਾਨ ਖਾਨ ਦਾ ਕਰਨਾ, ਮਤਲਬ ਕਿ ਇਮਰਾਨ ਖਾਨ ਨੂੰ ਇੱਕ ਕਿਸਮ ਦਾ ਪੈਗਾਮ ਦੇਣ ਡਏ ਨੇ ਵੀ ਤੂੰ ਡੀਲ ਕਰ ਲੈ ਸਾਡੇ ਨਾਲ, ਡਰ ਜਾ ਜਿਵੇਂ ਨਵਾਜ਼ ਸ਼ਰੀਫ ਡਰ ਗਿਆ ਸੀ, ਡਰ ਜਾ ਜਿਵੇਂ ਜ਼ਰਦਾਰੀ ਡਰ ਜਾਂਦਾ ਸੀ, ਸਾਡੇ ਨਾਲ ਡੀਲ ਕਰ ਲਾ ਵਰਨਾ ਪੁੱਟੋ ਤਰ੍ਹਾਂ ਟੰਗ ਦਿਆਂਗੇ। ਇਹ ਪੈਗਾਮ ਚੌਧਰੀ ਨਿਜ਼ਾਮਦੀਨ ਘੱਲਣ ਡਿਆ। ਪਰ ਚੌਧਰੀ ਨਿਜ਼ਾਮਦੀਨ ਨੂੰ ਇਹ ਪਤਾ ਨਹੀਂ ਵੀ ਜਿਵੇਂ 5-6 ਹੋਰ ਜਿਹੜੀਆਂ ਗੱਲਾਂ ਉਹਨਾਂ ਦੇ ਉੱਤੋਂ ਚੌਧਰੀ ਨਿਜ਼ਾਮਦੀਨ ਸਾਹਿਬ ਦੀ ਆਪਣੀ ਜਿਹੜੀ ਹੈ ਉਹ ਢਿਬਰੀ ਟੈਟ ਹੋ ਗਈ ਹੈ। ਢਿਬਰੀ ਟੈਟ ਕੀ ਹੁੰਦੀ ਕਿਸੇ ਸਿਆਣੇ ਕੋਲ ਪੁੱਛ ਲਿਓ। ਤੇ ਜਿਹੜੀ ਰਹੀ ਸਹੀ ਕਸਰ ਹੈ ਉਹਦੇ 'ਚ ਵੀ ਹੁਣ ਚੌਧਰੀ ਨਿਜ਼ਾਮਦੀਨ ਦੀ ਢਿਬਰੀ ਟੈਟ ਹੋ ਜਾਣੀ। ਉਹ ਮੈਂ ਦੱਸਦਾ ਤੁਹਾਨੂੰ ਕਿਵੇਂ। ਇੱਕ ਤੇ ਕਾਜ਼ੀ ਸਾਹਿਬ ਉੱਤੋਂ ਜਾ ਰਹੇ ਨੇ ਥੋੜ੍ਹੇ ਜਿਹੇ ਮਹੀਨਿਆਂ 'ਚ, ਜਿਹੜੇ ਮਹੀਨੇ ਇੱਥੇ ਆਏ ਨੇ ਉਹ ਵੀ ਇਕੱਲੇ ਹੀ ਹੋਏ ਨੇ, ਤੇ ਜਿਹੜੇ ਜੱਜ ਸਾਹਿਬ ਨੇ ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਉਹ ਵੀ ਹੁਣ ਕਾਨੂੰਨ ਇਨਸਾਫ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਨ ਡਏ ਨੇ, ਤੇ ਇਸਲਾਮਾਬਾਦ ਹਾਈ ਕੋਰਟ 'ਚ ਵੀ ਜਸਟਿਸ ਆਮਿਰ ਫਾਰੂਕ ਸਾਹਿਬ ਤਕਰੀਬਨ ਇਕੱਲੇ ਹੀ ਨੇ, ਮਤਲਬ ਅਗਰ ਥੋੜ੍ਹੀ ਬਹੁਤ ਸਪੋਰਟ ਕੋਈ ਹੈ ਵੀ ਤਾਂ ਉਹ ਵੀ ਬੜੀ ਥੋੜ੍ਹੀ ਬਹੁਤ ਇਕੱਲੇ ਹੀ ਨੇ ਮਤਲਬ ਕਾਨੂੰਨ ਦੇ ਖਿਲਾਫ ਕੰਮ ਕਰਨ ਵਾਸਤੇ। ਇਹਨਾਂ ਮਾਮਲਿਆਂ ਦੇ ਵਿੱਚ ਜਨਾਬੇ ਵਾਲਾ ਚੌਧਰੀ ਨਿਜ਼ਾਮਦੀਨ ਹੁਣ ਤੜਫ ਰਿਹਾ ਕਿ ਵੀ ਕਰੀਏ ਕੀ। ਨਾਲ ਉਹਨਾਂ ਦੇ ਜਿਹੜੇ ਲਿਫਾਫੇ ਨੇ ਉਹ ਤੱਤੇ ਤਵੇ 'ਤੇ ਬਹਿ ਗਏ ਨੇ। ਨਸਰੁੱਲਾ ਮਲਕ ਸਾਹਿਬ ਹੋਏ, ਗਰੀਦਾ ਫਾਰੂਕੀ ਸਾਹਿਬਾਂ ਹੋਈਆਂ, ਉਹ ਜਿਹੜਾ ਰਾਵੀ ਹੈ ਉਹ ਹੋਇਆ, ਹੋਰ ਵੀ ਕਈ ਤੱਤੇ ਤਵੇ 'ਤੇ ਬੈਠੇ ਨੇ, ਆਉਂਦੇ ਨੇ ਜੁਡੀਸ਼ਲ ਐਕਟਿਵਿਜ਼ਮ ਹੈ। ਨਜਮ ਸੇਠੀ ਸਾਹਿਬ ਨੇ ਨਵੀਂ ਖਬਰ ਦੇ ਮਾਰੀ ਹੈ। ਉਹਨਾਂ ਕਿਹਾ ਵੀ ਜੇ ਜੱਜਸ ਬਾਜ਼ ਨਾ ਆਏ ਨਾ, ਮਤਲਬ ਜੱਜਾਂ ਨੇ ਜਿਹੜਾ ਹੈ ਉਹ ਸਰਨਗੂ ਨਾ ਕੀਤਾ, ਨਾ ਚੁੱਕੇ, ਜੱਜਾਂ ਨੇ ਅਗਰ ਨਾ ਮੰਨੀ ਗੱਲ ਚੌਧਰੀ ਨਿਜ਼ਾਮਦੀਨ ਦੀ ਤੇ ਬਾਜ਼ ਨਾ ਆਏ ਸੱਚ ਬੋਲਣ ਤੋਂ, ਤੇ ਚੌਧਰੀ ਨਿਜ਼ਾਮਦੀਨ ਨੇ ਜਿਹੜੀ ਹੈ ਉਹ ਮਾਰਸ਼ਲ ਲਾ ਦੇਣੀ। ਇਹ ਦਿੱਤੀ ਉਹਨਾਂ ਨੇ ਜੀ ਧਮਕੀ। ਉਹਨਾਂ ਆਖਿਆ ਪਹਿਲਾਂ ਐਮਰਜੈਂਸੀ ਲਾਏਗਾ ਚੌਧਰੀ ਨਿਜ਼ਾਮਦੀਨ, ਐਮਰਜੈਂਸੀ ਤੋਂ ਵੀ ਕੰਮ ਨਾ ਬਣਿਆ ਤੇ ਫਿਰ ਲੱਗੇਗੀ ਮਾਰਸ਼ਲ। ਅੱਛਾ, ਮੈਂ ਤਾਂ ਆਨਾ ਵੀ ਇਹ ਸ਼ੌਂਕ ਪੂਰਾ ਕਰ ਹੀ ਲਵੋ ਹੈਂ। ਜਿਸ ਵੇਲੇ ਮੈਨੂੰ ਪੁੱਛਦੇ ਸਨ ਨਾ ਮਾਰਨ ਕੁੱਟਣ ਤੋਂ ਬਾਅਦ ਵੀ ਕੀ ਇਹਦਾ ਹੱਲ ਹੈ, ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਤੇ ਜਮਹੂਰੀਅਤ ਪਸੰਦ, ਪਰ ਇਹ ਜਿਹੜੇ ਤੁਸੀਂ ਕੰਮ ਕਰਨ ਡਏ ਹੋ ਬੰਦਿਆਂ ਨੂੰ ਚੁੱਕ ਕੇ ਨੰਗਾ ਕਰਕੇ ਮਾਰਨ ਦਾ, ਇਹ ਤਾਂ ਜਮਹੂਰੀਅਤ 'ਚ ਨਹੀਂ ਹੁੰਦੇ। ਤੇ ਇਹ ਜਿਹੜੀ ਹਕੂਮਤ ਇਮਰਾਨ ਖਾਨ ਦੀ ਤੁਸੀਂ ਸੁੱਟੀ ਹੈ ਤੇ ਮਰਜ਼ੀ ਦੀ ਹਕੂਮਤ ਲਿਆਈ, ਇਹ ਵੀ ਨਹੀਂ ਜਮਹੂਰੀਅਤ 'ਚ ਹੁੰਦੇ। ਜਮਹੂਰੀਅਤ 'ਚ ਜਿਹੜਾ ਮੁਲਕ ਦਾ ਆਰਮੀ ਚੀਫ ਹੈ ਜਨਰਲ ਬਾਜਵਾ ਸਾਹਿਬ ਨੇ ਜੋ ਕੁਝ ਕੀਤਾ, ਗੰਦ ਮਾਰਿਆ, ਉਹ ਵੀ ਨਹੀਂ ਕਰਦੇ। ਤੇ ਜਦੋਂ ਤੁਸੀਂ ਇੰਨੇ ਗੰਦ ਮਾਰ ਲਏ ਨੇ ਤੇ ਗਾਂਹ ਹੋ ਕੇ ਆਪਣਾ ਮਾਰਸ਼ਾਲਾ ਵੀ ਲਾ ਲਓ ਤੇ ਤੁਹਾਡਾ ਸ਼ੌਕ ਪੂਰਾ ਹੋ ਜਾਏ ਸਾਰੀ ਗੱਲ ਦਾ। ਪਰ ਮਾਰਸ਼ਾਲਾ ਇਹਨਾਂ ਨਹੀਂ ਲਾਇਆ। ਉਹਦੀ ਵਜ੍ਹਾ ਕੀ ਹੈ? ਮਾਰਸ਼ਾਲਾ ਉਦੋਂ ਲਾਉਂਦੇ ਨੇ, ਇਹ ਘਿਓ ਸ਼ਿਓ ਖਾਣ ਵਾਲੇ ਪੁੱਤਰ ਨੇ, ਚੂਰੀ ਖਾਣ ਵਾਲੇ। ਇਹ ਲੱਸੀ ਨਾਲ ਰੋਟੀ ਖਾਣ ਵਾਲੇ ਪੁੱਤਰ ਨਹੀਂ ਹੈਗੇ ਮਜਨੂ, ਇਹ ਚੂਰੀਆਂ ਖਾਣ ਵਾਲੇ ਮਜਨੂ ਨੇ। ਜੇ ਮਾਲ ਪਾਣੀ ਮੁਲਕ ਦੇ ਖਜ਼ਾਨੇ 'ਚ ਹੁੰਦਾ ਤੇ ਫਿਰ ਲੱਗ ਜਾਣੀ ਸੀ ਮਾਰਸ਼ਾਲਾ। ਮੁਲਕ ਦੇ ਖਜ਼ਾਨੇ 'ਚ ਮਾਲ ਪਾਣੀ ਕੋਈ ਨਹੀਂ, ਤੇ ਬਾਹਰੋਂ ਵੀ ਹੁਣ ਝੰਡੀ ਹੋ ਗਈ ਹੈ। ਚੇਤਾ ਹੀ ਹੈ ਨਾ ਤੁਹਾਨੂੰ, ਸਾਨੂੰ ਸਾਡੇ ਆਰਮੀ ਚੀਫ ਨੇ ਦੱਸਿਆ ਸੀ ਵੀ ਮੈਂ $100 ਅਰਬ ਲਿਆਉਣਾ ਹੈ ਪਾਕਿਸਤਾਨ, ਚੇਤਾ ਜੀ ਤੁਹਾਨੂੰ, ਔਰ ਦੱਸਿਆ ਸੀ SIFC ਲੈ ਕੇ ਆਏਗੀ।
ਫਿਰ ਸ਼ਬਾਜ਼ ਸ਼ਰੀਫ ਸਾਹਿਬ ਨੇ ਸਾਨੂੰ ਦੱਸਿਆ ਵੀ UAE ਜਿਹੜਾ ਹੈ ਨਾ ਅਰਬ ਅਮਾਰਾਤ, ਉਹ 25 ਅਰਬ ਡਾਲਰ ਦੀ ਇਨਵੈਸਟਮੈਂਟ ਕਰੇਗਾ। ਲਓ ਬੈਠਿਆਂ ਬਿਠਾਇਆ ਜਿਹੜਾ ਨਾ ਉਹ ਮੈਨੂੰ ਪੈ ਗਿਆ ਜੇ $90 ਮਿਲੀਅਨ ਦਾ, $90 ਬਿਲੀਅਨ ਦਾ, 90 ਅਰਬ ਡਾਲਰ ਦਾ ਨੁਕਸਾਨ ਪੈ ਗਿਆ ਜੇ ਮੈਨੂੰ। ਅਤੇ ਤੁਹਾਨੂੰ ਮੇਰਾ ਖਿਆਲ ਘੱਟੋ ਘੱਟ ਅਗਰ ਮੈਂ ਗਲਤ ਨਹੀਂ ਹੈਗਾ ਤਾਂ ਤੁਹਾਨੂੰ ਵੀ ਕੋਈ 15 ਅਰਬ ਡਾਲਰ ਦਾ ਘਰ ਬੈਠਿਆਂ ਨੁਕਸਾਨ ਹੋ ਗਿਆ। ਹੁਣ ਤੁਸੀਂ ਪੁੱਛਦੇ ਹੋਗੇ ਵੀ ਉਹ ਕਿਵੇਂ? ਉਹ ਇਵੇਂ ਜੀ ਕਿ ਆਰਮੀ ਚੀਫ ਤਾਂ ਮੇਰਾ ਹੈ, ਤੁਹਾਡਾ ਤਾਂ ਨਹੀਂ ਹੈਗਾ ਨਾ ਜ਼ਾਹਿਰ ਹੈ, ਉਹਨਾਂ ਨਾਲ ਤਾਂ ਪਿਆਰ ਬਹੁਤਾ ਮੈਨੂੰ ਹੈ। ਅਤੇ ਆਰਮੀ ਚੀਫ ਸਾਹਿਬ ਨੇ ਆਖਿਆ ਸੀ ਵੀ 100 ਅਰਬ ਡਾਲਰ ਹੋਣਾ, ਅਤੇ ਉਹਦੇ ਵਿੱਚੋਂ ਤਾਂ ਹੁਣ ਸ਼ਬਾਜ਼ ਸ਼ਰੀਫ ਸਾਹਿਬ ਨੇ ਨਵੀਂ ਖਬਰ ਛੱਡੀ ਹੈ ਵੀ ਹੁਣ 10 ਅਰਬ ਡਾਲਰ ਆਉਣਾ, ਅਤੇ 90 ਅਰਬ ਡਾਲਰ ਦਾ ਤਾਂ ਪੈ ਗਿਆ ਜਨਾਬ, ਬੈਠਿਆ ਹੀ ਘਾਟਾ। ਹਾਂ, ਨਾ ਕੁਛ ਕਮਾਇਆ, ਨਾ ਮਤਲਬ ਮਿੰਟ ਦਾ ਵੇਲ ਨਹੀਂ, ਟਕੇ ਦੀ ਆਮਦਨ ਨਹੀਂ ਜਨਾਬ, ਉਹ ਕੰਮ ਹੋਇਆ। ਅਤੇ ਤੁਹਾਡਾ ਸੀ ਕਾਕੜ ਸਾਹਿਬ, ਇਹ ਕਾਕੜ ਸਾਹਿਬ ਐਲਾਨ ਕੀਤਾ ਸੀ, ਸ਼ਬਾਜ਼ ਸ਼ਰੀਫ ਨੇ ਨਹੀਂ, ਕਾਕੜ ਨੇ ਪਹਿਲਾਂ ਐਲਾਨ ਕੀਤਾ ਸੀ ਵੀ 25 ਅਰਬ ਆਉਣਾ, ਅਤੇ ਹੁਣ ਸ਼ਬਾਜ਼ ਸ਼ਰੀਫ ਆਉਂਦਾ 10 ਅਰਬ ਆਉਣਾ। ਅਤੇ ਕਾਕੜ ਤੁਹਾਡਾ ਵਜ਼ੀਰ ਆਜ਼ਮ ਸੀ, ਅਤੇ ਉਸ ਹਿਸਾਬ ਨਾਲ 25 ਦੀ ਬਜਾਏ ਹੁਣ 10 ਆ ਰਿਹਾ, ਅਤੇ ਇਹਦਾ ਮਤਲਬ ਹੈ ਵੀ 15 ਅਰਬ ਦਾ ਤੁਹਾਨੂੰ ਘਰ ਬੈਠਿਆਂ ਘਾਟਾ ਪੈ ਗਿਆ। ਅਤੇ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਵੀ ਮੈਨੂੰ ਵੀ ਪੂਰੇ 100 ਦਾ ਹੀ ਪੈਣਾ ਅਤੇ ਤੁਹਾਨੂੰ ਵੀ ਪੂਰੇ 25 ਦਾ ਪੈਣਾ। ਉਹ ਕਿਵੇਂ? ਇਹਨਾਂ ਨੂੰ ਭਾਈ ਜੀ ਉਹਨਾਂ ਕਿਸ਼ਤਾਂ 'ਤੇ ਸਾਈਕਲ ਦੇਣਾ ਆਖਰ 'ਤੇ ਸ਼ਬਾਜ਼ ਸ਼ਰੀਫ ਨੂੰ। ਉਹ ਪਿੰਡਾਂ 'ਚ ਸਾਈਕਲ ਨਹੀਂ ਸੀ ਚੱਲਦਾ, ਅਤੇ ਉਹਨਾਂ ਕਹਿਣਾ ਲੈ ਵੀ ਕਾਕਾ ਤੂੰ ਚਲਾ ਸਾਈਕਲ, ਅਤੇ ਸਪੀਕਰ 'ਤੇ ਕੋਈ ਹੋਰ ਬਹਿ ਜਾਏ ਅਤੇ ਗਾਣੇ ਗਾਓ ਅਤੇ ਆਪਣਾ ਸਾਈਕਲ ਚਲਾਓ, ਅਤੇ ਤੁਹਾਨੂੰ ਹੋਰ ਅਸੀਂ ਕੋਈ ਸ਼ਹਿ ਨਹੀਂ ਦੇ ਸਕਦੇ। ਮੀਨ ਇਹਨਾਂ ਨੂੰ ਉਹਨਾਂ ਨੇ ਢਣਕਣਾ ਵੀ ਨਹੀਂ ਦੇਣਾ। ਇਹ 10-10 ਅਰਬ ਡਾਲਰ ਲੱਭਣ ਡਏ ਨੇ, ਉਹ ਕਮਲੇ ਨੇ ਵੀ ਇਹਨਾਂ ਨੂੰ ਦੇਣ। ਇਹਨਾਂ ਨੂੰ ਤਾਂ ਹੋਰ ਥੋੜ੍ਹੇ ਚਿਰ ਦੇ ਵਿੱਚ ਮੰਗਵਾ ਸਾਈਕਲ ਕਿਸੇ ਨੇ ਨਹੀਂ ਦੇਣਾ, ਉਹਨਾਂ ਦੀ ਮਿਹਰਬਾਨੀ ਹੋਏਗੀ ਕਿਸ਼ਤਾਂ ਦੇ ਦੇਣਗੇ। ਅਤੇ ਬਹਰਹਾਲ ਇਹ ਹੁਣ ਇਸ ਵੇਲੇ ਇਹਨਾਂ ਨੂੰ ਸਮਝ ਕੋਈ ਨਹੀਂ ਆਉਣ ਡਈ ਵੀ ਕਰੀਏ ਅਸੀਂ ਅਤੇ ਕਰੀਏ ਕੀ। ਅੱਛਾ ਜੀ, ਇਹਨਾਂ ਨੇ ਇੱਕ ਹੋਰ ਖਬਰ ਹੈ ਸਾਡੇ ਕੋਲ ਅੱਜ ਦੀ ਕਿ ਕੋਈ ਤਕਰੀਬਨ 67 ਅਰਬ ਰੁਪਇਆ ਜਿਹੜਾ ਹੈ ਨਾ ਜੀ, ਉਹ ਇਹਨਾਂ ਨੇ ਸੂਦ ਦੇ ਉੱਤੇ ਲਿਆ, ਔਰ ਉਹ ਜਿਹੜਾ ਸੂਦ ਦੇ ਉੱਤੇ ਕਰਜ਼ਾ ਇਹਨਾਂ ਨੇ ਲਿਆ 57 ਖਰਬ, ਮੈਂ ਅਰਬ ਕਹਿ ਦਿੱਤਾ, 57 ਖਰਬ 36 ਅਰਬ ਇਹ ਇਹਨਾਂ ਨੇ ਕਰਜ਼ੇ 'ਤੇ ਲਿਆ ਜੇ, ਕਰਜ਼ ਲਿਆ, ਲੇਕਿਨ ਕਰਜ਼ ਲਿਆ 22% ਦੇ ਉੱਤੇ। ਹਾਂਜੀ, ਕਰਜ਼ ਲੈਣਾ ਚਲੋ ਕੋਈ ਏਡੀ ਮਾੜੀ ਗੱਲ ਨਹੀਂ, ਕਿਸੇ ਵੇਲੇ ਲੈਣਾ ਵੀ ਪੈਂਦਾ, ਪਰ 22% ਦਾ ਸੂਦ ਦੇਣਗੇ। ਮਤਲਬ ਥੋੜ੍ਹੇ ਜਿਹੇ ਸਾਲਾਂ 'ਚ ਹੀ ਅਸਲ ਰਕਮ ਨੂੰ ਛੱਡੋ, ਉਹਦਾ ਸੂਦ ਹੈ ਉਹ ਹੀ ਦੁੱਗਣਾ ਤਿੱਗਣਾ ਹੋਇਆ ਫਿਰੇਗਾ, ਪਤਾ ਨਹੀਂ ਕਿੱਥੋਂ ਕਿਹਨੇ ਵਾਪਸ ਕਰਨਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੇਣੀ ਹੈ ਵੀ ਤਲਾਲ ਚੌਧਰੀ ਨੇ ਆਖਿਆ ਵੀ ਜੇ ਨਵਾਜ਼ ਸ਼ਰੀਫ ਲੋਕਾਂ ਦੇ ਦਿਲਾਂ 'ਚ ਰਹਿੰਦਾ, ਅਗਰ ਨਵਾਜ਼ ਸ਼ਰੀਫ ਨੂੰ ਮੁਲਕ ਦੇ ਵਿੱਚੋਂ ਕੱਢ ਲਓ ਅਤੇ ਫਿਰ ਪਿੱਛੇ ਖੰਡਰ ਹੀ ਵੱਜਦੇ ਨੇ। ਬੱਲੇ ਵੀ ਬੱਲੇ, ਸ਼ੇਰ ਬੱਗਿਆ, ਸ਼ੁਕਰ ਹੈ ਤੂੰ ਖੰਡਰ ਛੱਡ ਦਿੱਤੇ ਨੇ ਭਾਈ, ਕਿਤੇ ਖਲਾ ਨਹੀਂ ਛੱਡ ਦਿੱਤੀ। ਇਹ ਨਹੀਂ ਆਖਿਆ ਵੀ ਨਵਾਜ਼ ਸ਼ਰੀਫ ਨੂੰ ਕੱਢ ਲਓ ਅਤੇ ਫਿਰ ਪਿੱਛੋਂ ਜਿਹੜੀ ਹੈ ਨਾ ਉਹ ਮਾਰਸ ਬਣ ਜਾਣਾ ਦੁਨੀਆ ਨੇ, ਵੀ ਨਵਾਜ਼ ਸ਼ਰੀਫ ਨੇ ਸਾਰੀ ਸ਼ਾਵਾਂ ਹੀ ਨਾਲ ਲੈ ਜਾਣੀਆਂ ਨੇ। ਮਤਲਬ ਸਟੇਟਮੈਂਟਾਂ ਵੀ ਇਹੋ ਜਿਹੀਆਂ ਦਿੰਦੇ ਨੇ ਵੀ ਆਪ ਵੀ ਮੇਰਾ ਖਿਆਲ ਇਹਨਾਂ ਦਾ ਅੰਦਰੋਂ ਹਾਸਾ ਨਿਕਲ ਜਾਂਦਾ ਹੋਣਾ ਵੀ ਅਸੀਂ ਕੀਤਾ ਕੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਰੱਖਦੇ ਹਾਂ ਕਿ ਕਿਰਗਿਸਤਾਨ ਤੋਂ ਜਿਹੜੇ ਤਾਲਿਬ ਇਲਮ ਵਾਪਸ ਆਏ ਨੇ, 3000 ਤਾਲਿਬ ਇਲਮ ਵਾਪਸ ਆ ਗਏ ਨੇ, ਅਤੇ ਹੁਣ ਜਨਾਬ ਵਾਲਾ 3 ਜਹਾਜ਼ ਅਜੇ ਅੱਲਾ ਕਰੇ ਹੋਰ ਆਉਣਗੇ ਜਿਹੜੇ ਖੈਬਰ ਪਖਤੂਨਖਵਾ ਦੀ ਹਕੂਮਤ ਨੇ ਅਰੇਂਜ ਕੀਤੇ ਨੇ। ਅਤੇ ਉਹ ਜਦੋਂ ਆਉਂਦੇ ਨੇ ਅਤੇ ਏਅਰਪੋਰਟ ਦੇ ਉੱਤੇ ਇਮਰਾਨ ਖਾਨ ਦੀ ਅਤੇ ਨਾਅਰੇ ਮਾਰਦੇ ਨੇ ਇਮਰਾਨ ਖਾਨ ਦੇ ਅਤੇ ਅਲੀ ਅਮੀਨ ਗੰਡਾਪੁਰ ਦੇ, ਅਤੇ ਇਹਦੇ ਨਾਲ ਹੋਰ ਪੀੜ ਹੁੰਦੀ ਹੈ ਚੌਧਰੀ ਨਿਜ਼ਾਮਦੀਨ ਨੂੰ ਵੀ ਅਤੇ ਦੂਜਿਆਂ ਨੂੰ ਵੀ, ਅਤੇ ਹੋਰ ਮਸਲੇ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਅੱਛਾ ਜੀ, ਹੁਣ ਛੇਤੀ ਨਾਲ ਤੁਹਾਡੇ ਚਿੱਠੀ ਪੱਤਰ ਰੱਖ ਦਈਏ ਕਿਉਂਕਿ ਰਹਿ ਜਾਂਦੇ ਨੇ ਚਿੱਠੀ ਪੱਤਰ ਰੋਜ਼ ਹੀ ਤੁਹਾਡੇ, ਅਤੇ ਚਿੱਠੀ ਪੱਤਰ ਸਾਹਮਣੇ ਰੱਖ ਕੇ ਅਤੇ ਫਿਰ ਅਗਲੀ ਗੱਲ ਕਰਦੇ ਹਾਂ। ਚਿੱਠੀ ਪੱਤਰ ਥੋੜ੍ਹੇ ਜਿਹੇ ਤੁਹਾਡੇ ਜ਼ਿਆਦਾ ਰੱਖੇ ਨੇ ਮੈਂ। ਅੱਛਾ ਜੀ, ਇੱਕ ਤਾਂ ਪਹਿਲਾਂ ਉਹਨਾਂ ਨੇ ਮੈਂ ਆਖਿਆ ਸੀ, ਪਹਿਲਾ ਕਮੈਂਟ ਜਿਮੀ ਸਾਹਿਬ ਦਾ, ਉਹਨਾਂ ਆਖਿਆ ਜੀ ਡਾਕਟਰ ਸ਼ਬਾਜ਼ ਗਿੱਲ ਸਾਹਿਬ ਸਿਗਰਟ ਲਾਈਟਰ ਕੋ ਪੰਜਾਬੀ ਮੇਂ ਲੈਟਰ ਨਹੀਂ ਕਹਿੰਦੇ, ਇਹਨੂੰ ਲਾਣੂ ਕਹਿੰਦੇ ਨੇ। ਭਾਈ ਜੀ ਤੁਹਾਡੇ ਇਲਾਕੇ 'ਚ ਕਹਿੰਦੇ ਹੋਣਗੇ, ਸਾਡੇ ਇਲਾਕੇ 'ਚ ਤਾਂ ਉਹ ਜਦੋਂ ਬਾਂਟੇ ਖੇਡੀ ਦੇ ਸੀ ਨਾ, ਅਤੇ ਇੱਕ ਵੱਡਾ ਬਾਂਟਾ ਹੁੰਦਾ ਸੀ, ਉਹ ਜਿਹਦੇ ਕੋਲ ਉਹ ਹੁੰਦਾ ਸੀ ਨਾ ਉਹਦੇ ਨਾਲ ਨਿਸ਼ਾਨਾ ਲਾਉਂਦਾ ਸੀ ਉਹ, ਅਤੇ ਉਹ ਮੰਗਵਾ ਲਈਦਾ ਹੁੰਦਾ ਸੀ ਦੂਜੇ ਕੋਲ, ਉਹ ਲਾਣੂ ਹੁੰਦਾ ਸੀ, ਉਹਨੂੰ ਕਹਿੰਦੇ ਸਨ ਵੀ ਇਹਦੇ ਨਾਲ ਨਿਸ਼ਾਨਾ ਲਾਉਣਾ, ਸਮਝਦੇ ਨਾ, ਅਸੀਂ ਲਾਣੂ ਉਹਨੂੰ ਆਖਦੇ ਸਾਂ। अच्छा जी, अगली खबर जी है ना वो कराची तो है। उन्होंने आख्या जी मैं कराची के सरकारी कॉलेज में असिस्टेंट प्रोफेसर हूँ और अपनी वालदा के हमरा आपके उर्दू पंजाबी वीलॉग बाकायदगी से सुनती हूँ। शुक्र अल्हम्दुलिल्लाह कि आप बहफाजत वापस पाकिस्तान से रवाना हो गए हैं, क्योंकि हम तो इसी तालीमी निज़ाम में अलामती बरहनगी का शिकार हैं। वज़ीरों, डायरेक्टरों, सेक्रेटरियों के खाने की मेज़ें सजाकर इन्हें कॉलेज में बुलाकर सब अच्छा की रिपोर्ट दी जाती है और हम इनकी फजूलियात पर तालियां बजाने वाले प्रोफेसर खुसरे लगते हैं। आपने जो मुश्किल वक्त देखा वो मुख्तसर था, ताहम हम मुस्तकिल इस बरहनगी का शिकार हैं। साड़ी भैन ने बड़ी ये दिल गिरफ्तार सूरत हाल रखी है साढ़े सामने, कोई शक नहीं कि जो कुछ करवाते हैं, जिड्डा झूठो झूठ 44 सब कुछ इन्होंने किया होया है, तो मुल्क नूं डोबण की कोशिश करते हैं हर रोज़ उत्ते, नहीं तो शर्म भी नहीं आती।
अच्छा जी, अगला नौशीन साहबा ने कहा भी गिल साहब तकसीम का मतलब तकसीम ही है। सिर्फ पंजाब नहीं बल्कि सिंध भी तकसीम हुआ था। मारवी का मलीर टूट गया था लेकिन सबसे बड़ा घाव बंगाल पर लगा था। ਇਹਦੇ 'ਚ ਕੋਈ ਸ਼ੱਕ ਨਹੀਂ, ਤੁਹਾਡੀ ਜਿਹੜੀ ਗੱਲ ਹੈ ਉਹਦੇ ਵਿੱਚ ਤੁਸੀਂ ਫੈਕਚੁਅਲੀ ਕਰੈਕਟ ਗੱਲ ਕਰ ਰਹੇ ਹੋ। ਇਹਦੇ 'ਤੇ ਕਿਸ ਦਿਨ ਤਫਸੀਲੀ ਗੱਲ ਕਰਾਂਗੇ ਕਿਸੇ ਲਾਈਵ ਸੈਸ਼ਨ ਦੇ ਉੱਤੇ ਤੁਹਾਡੇ ਨਾਲ ਬਹਿ ਕੇ। ਅਤੇ ਜੇ ਤੁਸੀਂ ਸ਼ਾਮਿਲ ਹੋਣਾ ਚਾਹੋ ਨੌਸ਼ੀਨ ਸਾਹਿਬਾ ਤਾਂ ਸਾਨੂੰ ਦੱਸੋ, ਅਗਰ ਤਾਰੀਖ ਨਾਲ ਤੁਹਾਡਾ ਕੋਈ ਸ਼ਗਫ ਹੈ ਤਾਂ ਸਾਨੂੰ ਇੱਥੇ ਕਮੈਂਟ ਕਰੋ ਅਤੇ ਕਿਸੇ ਵੇਲੇ ਇਹਦੇ 'ਤੇ ਮੁਕੰਮਲ ਤਫਸੀਲੀ ਤੁਹਾਡੇ ਨਾਲ ਗੱਲਬਾਤ ਇਹਦੇ 'ਤੇ ਕਰਾਂਗੇ। अच्छा जी, इन्हें आख्या 24 घंटे में 2 बार पंजाबी वीलॉग किया करें, इसके अलावा मीडिया पर देखने के लिए कुछ नहीं रह गया फ्रॉम फैसलाबाद। भाई जी, मैं ਜਿਹੜਾ ਨਾ ਕਪੈਸਿਟੀ ਇੰਨੀ ਹੈ ਕਿਸੇ ਹੋਰ ਯਾਰ ਸੱਜਣ ਨੂੰ ਕਹਿੰਦੇ ਵੀ ਇੱਕ ਅੱਧਾ ਵੀਲੌਗ ਤੁਹਾਡੇ ਲਈ ਕਰਿਆ ਕਰਨ। ਮੇਰੇ ਕੋਲ ਯਕੀਨ ਕਰੋ ਇਸ ਵੇਲੇ ਇਸ ਤੋਂ ਵੱਧ ਕਪੈਸਿਟੀ ਜਿਹੜੀ ਹੈ ਉਹ ਨਹੀਂ ਹੈਗੀ। ਅੱਛਾ ਜੀ, ਤਾਹਿਰ ਮਲਿਕ ਸਾਹਿਬ ਆਉਂਦੇ ਨੇ ਕਿ 30 ਮਿੰਟ ਦਾ ਵੀਲੌਗ ਕਰ ਦਿਓ। ਭਾਈ ਮੇਰੇ ਆ ਬਹੁਤ ਸਾਰੇ ਲੋਕ ਆਉਂਦੇ ਨੇ ਇਹਨੂੰ ਨਿੱਕਾ ਕਰ, ਤੂੰ ਆਨਾ ਇਹਨੂੰ ਵੱਡਾ ਕਰੋ। ਪਹਿਲਾਂ ਆਪੋ 'ਚ ਫੈਸਲਾ ਕਰ ਲਓ ਵੀ ਨਿੱਕਾ ਰੱਖਣਾ ਵੀਲੌਗ ਕਿ ਵੱਡਾ ਰੱਖਣਾ। ਇਹ ਸਾਰੇ ਅਲੱਗ-ਅਲੱਗ ਗੱਲਾਂ ਕਰਦੇ हैं। अच्छा जी, अगली खबर ਤੁਹਾਡੇ सामने रखनी है कि गिल साहब आप अपनी जब वीडियो के थंबनेल पर चौधरी निज़ामुद्दीन के बारे में कुछ ना लिखा करें, क्योंकि जिन थंबनेल्स पर चौधरी निज़ामुद्दीन के बारे लिखा जाता है उन्हां दा गला घुट दिता जाता है। बड़ी तुसां रिसर्च कीती है बई। असां तुहाडी रिसर्च तो बाद असीं भी कुछ रिसर्च मेरी टीम ने भी कीती है और एक गल तुहाडी बिल्कुल ठीक निकली है। असीं पहले इस जाविये ते नहीं सोचिया। वाकई जिहड़े थंबनेल ਦੇ ਵਿੱਚ ਕੋਈ ਚੌਧਰੀ ਨਿਜ਼ਾਮੁद्दीन ਦਾ ਜ਼ਿਕਰ ਕੀਤਾ ਜਾਂਦਾ ਉਹ ਉਹਨੂੰ ਦੱਬ ਦਿੰਦੇ ਨੇ, ਅਤੇ ਜਿਹੜਾ ਥੰਬਨੇਲ ਕਿਸੇ ਹੋਰ ਚੀਜ਼ 'ਤੇ ਹੁੰਦਾ ਉਹ ਚੜ੍ਹ ਜਾਂਦਾ, ਉਹ ਚੱਲ ਜਾਂਦਾ। ਬਹਰਹਾਲ ਭਾਈ ਜੀ, ਚੱਲੇ ਜਾਂ ਨਾ ਚੱਲੇ, ਅਸੀਂ ਤਾਂ ਥੰਬਨੇਲ ਉਹੀ ਰੱਖਣਾ ਹੈ, ਭਾਵੇਂ ਕੋਈ ਸਾਡਾ ਵੀਲੌਗ ਚੱਲੇ ਅਤੇ ਭਾਵੇਂ ਨਾ ਚੱਲੇ। ਜਿਹੜੀ ਉਸ ਦਿਨ ਦੀ ਡਿਮਾਂਡ ਹੋਈ, ਮਤਲਬ ਸਟੋਰੀ ਦੀ ਡਿਮਾਂਡ ਹੋਈ, ਜਿਹੜਾ ਸੱਚ ਹੋਇਆ ਉਹੀ ਥੰਬਨੇਲ ਰੱਖਣਾ ਹੈ। ਨਾ ਝੂਠੇ ਤਰੀਕੇ ਨਾਲ ਉਧਰਲੇ ਪਾਸੇ ਜਾਣਾ ਤੇ ਉਧਰਲੇ ਪਾਸੇ ਜਾਣਾ। ਉਹ ਤੁਸੀਂ ਜਿੰਨਾ ਵੇਖਣਾ ਹੋਏਗਾ ਆਪੇ ਵੇਖੋਗੇ। ਸਾਡੇ ਵੱਲੋਂ ਚੱਲੇ ਜਾਂ ਨਾ ਚੱਲੇ, ਸਵਾਰੀ ਲੱਭੇ ਨਾ ਲੱਭੇ, ਸਪੀਡ 190, ਅਸੀਂ ਆਪਣਾ ਕੰਮ ਜਾਰੀ ਰੱਖਣਾ। ਸਾਡਾ ਕੰਮ ਸੱਚ बोलना है, ਅਸੀਂ ਉਹ करना है। डॉक्टर साहब, आपको नहीं पता पंजाबी बेचारे के साथ क्या कुछ हो रहा है। कुछ दिन पहले मेरी खाला के बेटे की एक शहरी लड़की से मंगनी हुई और उसके बाद उनमें आपस में बातचीत होने लग पड़ी। 1 या 2 दफ़ा बात हुई तो लड़की ने कहा कि तुम लोग पेंडू हो, तुम रिश्ते से इनकार कर दो, मैंने तुमसे शादी नहीं करवानी, तुम पंजाबी बोलते हो। तो मेरे कज़न ने रिश्ता तोड़ दिया क्योंकि अगर मैं पंजाबी बोलने वाले पेंडुओं से उसने शादी नहीं करनी थी। मतलब कि वो कहना ये चाह रहे ने कि वो बच्ची ने आख्या कि तू पंजाबी बोलदा है, तू पेंडू है, तो मैं तेरे नाल विआह नहीं करना। पुत्तर, बड़ा ये आशू साहब या साहबा, ये बड़ा छेती कर गया तुहाडा कज़न। थोड़ा जिहा अगर ब्रेक ते पैर रखदा, विआह कर लैंदा, तो ये बच्ची जिहड़ी साडी है, जदों इन्हां दोवां दी आपस 'ਚ इन्हां ने घर वाली बनना सी ना, ਵੀ ਇਹਨਾਂ ਦਾ ਵਿਆਹ ਹੋ ਜਾਣਾ ਸੀ, ਇਹਨਾਂ ਨੇ ਬੁੱਢੀ ਬੰਦਾ ਬਣ ਜਾਣਾ ਸੀ, ਅਤੇ ਉਹਨੇ ਵੀ ਅੱਲਾ ਦੇ ਕਰਮ ਨਾਲ ਪੰਜਾਬੀ ਬੋਲਣ ਲੱਗ ਪੈਣੀ ਸੀ। ਉਹਨੇ ਇਹਨੂੰ ਗਾਲਾਂ ਪੰਜਾਬੀ 'ਚ ਕੱਢਣੀਆਂ ਸੀ, ਲੜਾਈ ਪੰਜਾਬੀ 'ਚ ਹੋਣੀ ਸੀ। ਐਵੇਂ ਹੀ ਥੋੜ੍ਹੀ ਜਿਹੀ ਖੇਚਲ ਕਰ ਗਿਆ ਬੰਦਾ ਸਾਡਾ, ਅਤੇ ਥੋੜ੍ਹਾ ਜਿਹਾ ਜਿਹੜਾ ਬਹਰਹਾਲ ਇਹ ਮਾਮਲਾਤ ਹੈ ਨੇ ਜੀ। ਇੱਥੇ ਮੈਂ ਕੀ ਗੱਲ ਕਰਾਂ, ਲੋਕ ਇੰਝ ਸੋਚਦੇ ਨੇ ਅਤੇ ਇਹ ਮਾਮਲਾਤ ਕਰਦੇ ਨੇ। अच्छा जी, सर मैं न्यूयॉर्क से बात कर रहा हूँ। सर आपसे गुजारिश है कि आप अपने हर वीलॉग में जनरल बाजवा को भी थोड़ा सा रगड़ा लगा दिया करें। मैं क्या पता नहीं कहता खरखना फेर दिया करो, ਜਿਹੜਾ ਖੋਤਿਆਂ ਘੋੜਿਆਂ ਨੂੰ ਫੇਰਦੇ ਨੇ। ਅੱਛਾ, ਸ਼ੁਕਰ ਹੈ ਤੁਸੀਂ ਰਗੜੇ ਦੀ ਗੱਲ ਕੀਤੀ ਹੈ। ਚਲੋ ਜੀ, ਸੋਚਾਂਗੇ ਇਹਦੇ 'ਤੇ ਵੀ, ਇਹ ਵੀ ਕੋਈ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਅਗਲੀ ਖਬਰ ਇਹ ਕਿ ਉਹਨਾਂ ਕਿਹਾ ਜੀ, ਗਿੱਲ ਸਾਹਿਬ ਮੈਂ ਇੱਕ ਸਰਕਾਰੀ ਮੁਲਾਜ਼ਮ ਹੈ ਅਤੇ ਮਾੜੀ ਚੰਗੀ ਜਿਹੜੀ ਹੈ ਨਾ ਉਹ ਵਾਈ ਬੀਜੀ ਵੀ ਕਰਦਾ ਅਤੇ ਬੱਕਰੀਆਂ ਸ਼ੱਕਰੀਆਂ ਵੀ ਚਾਰਦਾ ਅਤੇ ਸੇਮ ਥੋਰ ਹੈ, ਫਸਲ ਕਦੀ ਹੋ ਜਾਂਦੀ ਹੈ ਕਦੀ ਨਹੀਂ ਹੁੰਦੀ। ਤੁਹਾਡੇ ਵੀਲੌਗ ਰੋਜ਼ ਸੁਣਦਾ। ਪਿਛਲੇ ਦਿਨਾਂ 'ਚ ਮੇਰਾ ਮੋਬਾਈਲ ਕਿਸੇ ਨੇ ਚੋਰੀ ਕਰ ਲਿਆ ਸੀ ਅਤੇ ਹੁਣ ਮੈਂ ਕਿਸ਼ਤਾਂ 'ਤੇ ਦੁਬਾਰਾ ਮੋਬਾਈਲ ਲਿਆ। ਗਰਮੀ ਸਖਤ ਹੈ, ਬੱਕਰੀਆਂ ਚਾਰ ਰਿਹਾ ਅਤੇ ਨਾਲ ਤੁਹਾਡਾ ਮੋਬਾਈਲ ਵੇਚ ਰਿਹਾ, ਅਤੇ ਤੁਸੀਂ ਆਪਣਾ ਕੰਮ ਜਾਰੀ ਰੱਖੋ। ਤੁਹਾਨੂੰ ਸ਼ਾਬਾਸ਼ ਹੈ, ਕੈਰੀ ਔਨ ਜੱਟਾ। ਬੜੀ ਮਿਹਰਬਾਨੀ ਹੈ ਭਾਈ ਜੀ, ਤੁਸੀਂ ਇਹਨਾਂ ਹਾਲਾਤ ਦੇ ਵਿੱਚ ਸਾਡਾ ਵੀਲੌਗ ਸੁਣਦੇ ਹੋ। ਅਸਲ 'ਤੇ ਤੁਸੀਂ ਹੋ ਜਿਨ੍ਹਾਂ ਤੱਕ ਅਸੀਂ ਆਵਾਜ਼ ਅਪਣਾਉਣਾ ਚਾਹੁੰਦੇ ਹਾਂ। ਯਕੀਨ ਕਰੋ, ਤੁਸੀਂ ਉਹ ਲੋਕ ਹੋ ਜਿਨ੍ਹਾਂ ਤੱਕ ਹੈ ਮੈਂ ਸਾਰੀਆਂ ਸੰਘਣੀਆਂ, ਪੱਧਰੀਆਂ, ਮਿੱਠੀਆਂ, ਕੌੜੀਆਂ ਸਾਰੀਆਂ ਖਬਰਾਂ ਤੱਕ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ। ਮਕਸਦ ਮੇਰਾ ਇਹ ਹੈ ਵੀ ਜਿਹੜੀ ਗੱਲ ਉੱਥੋਂ ਤੱਕ ਨਹੀਂ ਅੱਪੜਦੀ, ਚਲੋ ਸਾਡੀ ਜ਼ੁਬਾਨ 'ਚ ਹੀ ਅੱਪੜੇ। ਗੱਲਾਂ ਤਾਂ ਕੁਛ ਹੋਰ ਵੀ ਸਨ, ਲੇਕਿਨ ਹੁਣ ਜਿਹੜੀ ਹੈ ਉਹ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅਤੇ ਅਗਲੇ ਵੀਲੌਗ 'ਚ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਫਿਰ ਰੱਬ ਰਾਖਾ।